वाह सोने रब्बा जे धीआं दिना है उन्होंने नसीब भी चंगे लिख दिया कर। मैं तो धी इसलिए व्याही सी ते मेरे सिर का बोझ लथ गया ते मैनू की पता सी ते बोझ मुड़ के फिर मेरे मोढियां ते आना सी। अच्छा सोने रब्बा तेरिया तू जानदा साडा ते कोई वस नहीं मां, साडा ते कोई वस। धी निमाणी किन्नी मजबूर होंदी तो ओहदे मापिया कुछ कहंदी भी नहीं कि मापिओ तो तंग ना हो जाए। ते इन्होंने निमाणियों ने की पता होवे ते मापे कदे धीआं कोलों तंग नहीं होंदे, धीआं कोलों तंग नहीं होंदे। धी ते रहमत है। अब्बा किन्ना गल्लां करी जाना कल्ला बैठा? नहीं पुत्र मैं किदे नाल गल्लां करनियां पुत्रा, तू सुना चाह बना ले आई है? हाँ अब्बा बना ली है चाह के ऐसी नहीं होंदी अब्बा, किन्नी किन्नी देर चुल्हा ना सीटियां जियां मारदा रहिंदा वा। ओ बस पुत्रा अद्धी माचिस फूक लैनी है फिर जाके अग पैंदी है इनू। मेरी धीए इदा निजाम चलन दिया है। काला निजाम चलन दिया? किते गैस नहीं आउंदे, किते बिजली नहीं आउंदी, ते किते रिजक नहीं हैगा, ते किते अंबार लगे नहीं। किते रिजक नहीं आउंदा, किते गैस नहीं आउंदी, किते बिजली नहीं आउंदी, ते किसे दे बंदे नूं गैरत नहीं आउंदी। अब्बा वेख ला अब्बा इमली हजे तक नहीं हो आया हैगा, अज 13 दिन हो गए मैनू आई नूं। निमाणीए तू क्यों फिक्र करदी है? तेरा प्यो हले जींदा है, तेरा प्यो जींदा है। अब्बा तू इत्थे मैं क्यों ना फिक्र करा अब्बा, की फायदा मैनू ऐ जेदे नाल विआही गई हजे तक मेरे मगर नहीं आया। जे मैं तेरे घर ही रहना सी ते मैनू क्यों विआहिया सी एडे जलील खानदान दे विच? क्यों कमली हो गई है? ਉਹ ਧੀਆਂ ਮਾਪਿਆਂ ਦੇ ਘਰ ਆਉਂਦੀਆਂ ਹੀ ਹੁੰਦੀਆਂ ਕਿ ਨਹੀਂ? लेकिन अब्बा आउंदियां ते चल जांदियां, मैनू ते इत्थे डेरे लाउणे पैंदे जदों मैं आउंदी हां, 1.5 महीने तो वध रह के जानी अब्बा। ਉਹ ਚੱਲ ਦਿਲ ਥੋੜਾ ਨਾ ਕਰ। ਅੱਛਾ ਦੇ ਦੱਸ ਚਾਹ ਸਹੀ ਸਹੀ ਪਕਾਈ ਆ? ਕਾਦੀ ਚਾਹ ਸਹੀ ਪਕਾਉਣੀ अब्बा, दुध ही बड़ा पतला आउंदे आ वा। ਉਹ ਦੁੱਧ ਪੁੱਤ ਤੈਨੂੰ ਅੱਗੇ ਕਹਿ ਕੇ ਹਟਿਆ ਇਹ ਨਿਜ਼ਾਮ ਏਦਾਂ ਹੀ ਚੱਲਦੇ ਨੇ। निजाम इदां भी ना चलन, असीं पैसे नहीं दिंदे दोधी नूं है इहदे नाल ते अब्बा भोरा बर्फ पा के विच ते लस्सी पी लैंदा। एवें अग दा भी खर्चा ते पत्ती दा भी ते मिठे दा भी खर्चा पिया सानूं। ਉਹ ਚੱਲ ਕੋਈ ਨਹੀਂ ਦਿਲ ਨਾ ਥੋੜਾ ਕਰ। ਅੱਛਾ ਇਹ ਦੱਸ नहीं वड्डा दिल करके बीमारी लवा ला अपने आप नूं, दिल जिड्डा हैगा अब्बा उड्डा ही रहना वा। ਉਹ ਅੱਛਾ ਇਸ ਗੱਲ ਨੂੰ ਛੱਡ, ਇਹ ਦੱਸ ਮੇਰੇ ਪੁੱਤ ਨੇ ਸੂਟ ਕਿਹੋ ਜਿਹਾ ਲੈਣਾ ਹੈ ਕੀ? की अब्बा पुत पुत लाई तू जदों वेख ला मैनू तू पुत पुत करदा रहना। ਓਏ ਨਿਮਾਣੀਏ ਤੂੰ ਮੇਰੀ ਇਕਲੌਤੀ ਧੀ ਆ, ਮੇਰੇ ਪੁੱਤਾਂ ਵਰਗੀਆਂ ਤੂੰ, ਮੈਂ ਤੈਨੂੰ ਧੀ ਨਹੀਂ ਕਦੇ ਸਮਝਿਆ। ਇੱਥੇ ਮੇਰਾ ਵੀ ਅੱਜ ਕੋਈ ਭਰਾ ਹੁੰਦਾ ਅब्बा ਤੇ ਮੇਰੇ ਖਸਮ ਨੂੰ ਜੂੰਡਿਆਂ ਤੋਂ ਫੜ ਕੇ ਖਿੱਚ ਕੇ ਮੇਰੇ ਪੈਰਾਂ 'ਚ ਸੁੱਟ ਦਿੰਦਾ। ਉਹ ਹੁਣ ਤੂੰ ਬਾਬਾ ਵਾ ਨਾ, ਇਸ ਕਰਕੇ ਤੇਰਾ ਜਵਾਈ ਵੀ ਤੇਰੇ ਸਿਰ ਹੁੰਦਾ अब्बा, ਉਹ ਸਾਡੀ ਗੱਲ ਨਹੀਂ ਮੰਨਦਾ ਹੈਗਾ। ਉਹ ਕੋਈ ਗੱਲ ਨਹੀਂ, ਹੌਸਲਾ ਕਰ, ਆ ਜਾਏਗਾ ਉਹ ਆ ਜਾਏਗਾ। अब्बा की ਜ਼ਲਜ਼ਲਾ ਉਹਨੇ ਕਦੋਂ ਆਉਣਾ ਵਾ? ਹੈ ਕਦੋਂ ਆਉਣਾ ਉਹਨੇ अब्बा? ਉਹ ਤੂੰ ਪਰੇਸ਼ਾਨ ਨਾ ਹੋ, ਮੈਂ ਉਹਨੂੰ ਸਵੇਰੇ ਫੋਨ ਕੀਤਾ ਤੇ अब्बा ਉਹਨੇ ਚੱਕਿਆ ਨਹੀਂ ਹੋਣਾ। ਉਹ ਨਹੀਂ ਪਹਿਲੀ ਬੈਲ ਤੇ ਚੱਕ ਲਿਆ ਤੂੰ। ਬਸ ਫਿਰ ਉਹ ਕੋ ਨੰਬਰ ਫੀਡ ਨਹੀਂ ਹੋਣਾ ਤੁਹਾਡਾ अब्बा, ਜੇ ਹੁੰਦਾ ਤਾਂ ਉਹਨੇ ਕਦੀ ਨਹੀਂ ਸੀ ਚੱਕਣਾ। ਉਹ ਨਹੀਂ ਆ ਜਾਏਗਾ, ਮੈਨੂੰ ਲੱਗਦਾ ਆ ਜਾਣਾ, ਆਏਗਾ ਜ਼ਰੂਰ। अब्बा ਇੱਕ ਵਾਰੀ ਆ ਜਾਵੇ ਨਾ ਤੇ ਸਾਰੀਆਂ ਸ਼ਰਤਾਂ ਮੰਨ ਕੇ ਮੈਨੂੰ ਤੋਰੀ। ਉਹ ਮਾੜਾ ਜਿਹਾ ਮਿੱਠਾ ਪਿਆਰਾ ਹੁੰਦਾ ਤੇ ਤੂੰ ਮੇਰੀ ਬਾਹ ਫੇਰ ਉਹਦੇ ਹੱਥ ਫੜਾ ਦੇਣਾ। ਅੱਛਾ ਮੈਨੂੰ ਚਾਹ, ਇਹ ਜਿਹੜੀ ਚਾਹ ਗੁੜ ਵਾਲੀ ਬਣਾਇਆ ਕਰ ਮੇਰੇ ਵਾਸਤੇ। ਹਾਏ अब्बा ਨਾਲੇ ਤੇਰਾ ਸਵੇਰੇ ਹੁੱਕਾ ਧਰਿਆ, ਹੁਣ ਮੈਂ ਉਤੋਂ ਚਿਲਮ ਚੋਂ ਕੱਢ ਕੇ ਗੁੜ ਪਾ ਦਿੰਦੀ ਚਾਹ 'ਚ। ਕਿਉਂ ਗੁੜ ਖਤਮ ਹੋ ਗਿਆ? ਤੇ अब्बा ਹੁਣ ਕਿੰਨਾ ਤੂੰ ਬੋਰੀ ਸਟਾਈ ਸੀ, ਪਾਈਆ ਲਿਆਂਦਿਆ ਵਿੱਚ ਥੋੜਾ ਜਿਹਾ ਤੇ ਕੀੜੀਆਂ ਹੀ ਖਾ ਗਈਆਂ। ਅੱਛਾ ਜਾਵਾਂਗਾ ਮੈਂ ਹੁਣ, ਪਿੰਡ ਲਾਵਾਂਗਾ ਚੱਕਰ ਤੇਰੇ ਮਾਮਿਆਂ ਕੋ, ਮੈਂ ਲਿਆਵਾਂਗਾ ਗੁੜ ਗੁੜ। अब्बा ਰਾਤੀ ਪਤਾ ਨਹੀਂ ਕੀ ਹੋਇਆ, ਤੁਸੀਂ ਹੁੱਕਾ ਪੀਂਦੇ ਪੀਂਦੇ ਹੀ ਸੌਂ ਗਏ ਸੀ। ਓਏ ਬਸ ਅੱਖ ਲੱਗ ਜਾਂਦੀ, ਤੈਨੂੰ ਪਤਾ ਜਦੋਂ ਅੱਖ ਲੱਗ ਜਵੇ ਉਦੋਂ ਫਿਰ ਨੀਂਦ ਆ ਜਾਂਦੀ ਆ, ਜਦੋਂ ਅੱਖ ਖੁੱਲ ਜਵੇ ਫਿਰ ਨੀਂਦ ਆਉਂਦੀ ਹੀ ਨਹੀਂ ਗੀ। ਹਾਏ ਬਾ ਮੈਂ ਸਵੇਰੇ ਉੱਠਿਆ ਉਹ ਹਲਕਾ ਹਲਕਾ ਧੂੰਆਂ ਜਿਹਾ ਉੱਠਣ ਡਿਆ ਸੀ, ਮੈਂ ਕਿਹਾ ਪਤਾ ਨਹੀਂ ਹੁੱਕਾ ਤੂੰ ਤਾਜ਼ਾ ਕਰਕੇ ਰੱਖ ਗਈ ਆ। ਮੈਂ ਉਹ ਘੁੱਟ ਲਾਇਆ ਤੂੰ ਮੈਨੂੰ ਅਜੀਬ ਜਿਹਾ ਇੰਝ ਲੱਗਦਾ ਤੇ ਮੇਰੇ ਕੋ ਹੱਥੀ ਬਹਿ ਗਿਆ। ਅਸਲ ਦੇ ਵਿੱਚ अब्बा ਤੂੰ ਰਾਤੀ ਨਾ ਟੱਪੀ ਜਾਣ ਦਿਆ ਸੀ ਮੰਜੀ ਤੇ, ਮੈਂ ਕਿਹਾ ਅੱਬੇ ਨੂੰ ਕੀ ਹੋਇਆ, ਤੁਹਾਨੂੰ ਲੜਦਾ ਸੀ ਮੱਛਰ। ਅੱਛਾ ਅੱਛਾ ਮੈਂ ਅੱਛਾ ਫਿਰ ਚਿਲਮ ਦਾ ਢੱਕਣ ਚੁੱਕ ਕੇ ਨਾ ਵਿੱਚ 3 ਕਪੈਸਿਟੀਆਂ ਟਿੱਕੀਆਂ ਰੱਖਦੀਆਂ। ਉਹ ਮਰ ਜਾਣਗੇ, ਮੈਂ ਵੀ ਕਹਾਂ ਉਹ ਮੈਨੂੰ ਇਹ ਕੈਮੀਕਲ ਜਿਹਾ ਕੋ ਪੈਣ ਡਿਆ ਆ, ਕੀ ਹੋਇਆ? ਛੱਡ ਦੇ। ਲੇਕਿਨ अब्बा ਮੇਰੀ ਸੁਣ ਗੱਲ ਤੂੰ। ਆਏ ਆ ਨਾ ਘੁੱਟ,
ਆਏ ਅੱਬਾ ਕਿਉਂ ਤੇਰੀ ਖਿਦਮਤ ਕਰਾਂ। ਉਹ ਕਿਹੜਾ ਬਈ? ਉਹ ਨੰਗਿਆ ਆਏ। सलामकुम। ਓਏ ਵਾਲੇकुम सलाम मेरा पुत्र आया। ਓਏ खैर खैर। अब्बा जी की हाल आ? हाँ बस शुक्र अल्लाह का। तू सुना? ਇੱਥੇ ਅੱਬੇ ਦੀਆਂ ਲੱਤਾਂ ਘੁੱਟਣ ਡਈਆਂ, ਸਾਡੇ ਅੱਬੇ ਦੀਆਂ ਵੀ ਘੁੱਟ ਲਿਆ ਕਰ ਭੋਰਾ। ਵੇਖ ਲਾ ਅੱਬਾ ਆਉਂਦੇ ਨੇ ਲਾਮਾ ਦਿੱਤਾ। ਸਭ ਤੋਂ ਜ਼ਿਆਦਾ ਖਿਦਮਤ ਇਹਨਾਂ ਚੋਂ ਮੈਂ ਕਰਦੀ ਆ ਅੱਬੇ ਦੀ। ਓਏ ਪੁੱਤਰਾ, ਉਹ ਪੁੱਤਰਾ, ਉਹ ਕੋਈ ਬੈਠਦਾ ਬੰਦਾ ਕੋਈ ਸਲਾਮ ਦੋ ਲੈਂਦਾ, ਕੋਈ ਹਾਲ ਚਾਲ ਪੁੱਛਦਾ। ਉਹਨੇ ਸਾਰੇ ਤੂੰ ਪੁੱਤ ਉਹੋ ਜੀ ਗੱਲ ਕਰ ਦਿੱਤੀ ਆ। 13 ਦਿਨ ਹੋ ਗਏ ਇੱਥੇ ਬੈਠੀ ਨੂੰ, ਇੱਕ ਫੋਨ ਨਹੀਂ ਮਗਰ ਕੀਤਾ ਇਹਨੇ। ਉਹ ਮਾਪਿਆਂ ਨੇ ਬੈਠੀ ਆ। ਮੈਂ ਜਿੰਦਾ ਜਾਂ ਮਰ ਗਿਆ? ਮੈਂ ਕਿਹਦੇ ਆਸਰੇ ਤੇ ਆ? ਕਿਹਦੇ ਆਸਰੇ ਤੇ ਆ ਮੈਂ? ਇਹਦਾ ਹੱਕ ਨਹੀਂ ਬਣਦਾ ਮੈਨੂੰ ਫੋਨ ਕਰਨਾ ਵੀ ਮੈਨੂੰ ਲੈ ਜਾਣ ਕੇ। ਮੈਂ ਇੱਥੇ ਬਿਮਾਰ ਹੋ ਗਈ ਆ, ਮਰ ਗਈ ਆ। ਮੈਂ ਕੁਛ ਤਾਂ ਦੱਸੇ ਮੈਨੂੰ, ਕਮ ਸੇ ਕਮ ਮੈਨੂੰ ਫੋਨ ਹੀ ਕਰੇ ਵੀ ਮੈਂ ਆਉਣਾ, ਮੈਨੂੰ ਲੈਣ ਆ, ਵੀ ਮੈਨੂੰ ਮਿਲਣ ਆ। ਇਹਨੂੰ ਖਿਆਲ ਕੋਈ ਨਹੀਂ ਪਿੱਛੇ ਦਾ। ਉਹ ਪੁੱਤ ਫੋਨ ਸਵੇਰੇ ਮੈਂ ਹੀ ਤਾਂ ਤੈਨੂੰ ਕੀਤਾ ਆ। ਅੱਬਾ ਜੀ ਤੁਸੀਂ ਤਾਂ ਕੀ ਕਰਨਾ ਹੀ ਕਰਨਾ। ਮੈਂ ਇਹ ਮੇਰੀ ਕੁਛ ਲੱਗਦੀ ਕਿ ਨਹੀਂ? ਅੱਬਾ ਇਹਨੂੰ ਪੁੱਛੋ ਚਾਹ ਪੀਣੀ ਆ ਕਿ ਪਾਣੀ ਪੀਣਾ ਵਾ। ਹਾਂ ਵੀ ਦੱਸ ਕੀ ਖਾਣਾ ਪੀਣਾ ਪੁੱਤ? ਨਾਸ਼ਤਾ ਕਰੂੰਗਾ, ਨਾਸ਼ਤੇ ਤੋਂ ਬਗੈਰ ਹੀ ਆਇਆ ਵਾਂ। ਨਾਸ਼ਤੇ ਤੋਂ ਬਗੈਰ ਹੀ ਹੈ? ਦੇਖਿਆ ਪੁੱਤ 1:30 ਵਜੇ ਵੀ ਨਾਸ਼ਤੇ ਤੋਂ ਬਗੈਰ ਹੀ ਆਉਣਾ ਤੂੰ? ਅੱਬਾ ਜੀ ਇਹਦੇ ਕੋਲ ਮੈਂ ਖਾਣਾ ਪੀਣਾ ਹੁੰਦਾ, ਹੋਰ ਕੌਣ ਆ ਘਰ 'ਚ? ਉਹ ਇਹ ਤੇਰੀ ਨਰਸ ਆ। ਨਰਸ ਹੀ ਬਣ ਗਈ ਆ, ਉੱਥੇ ਨਰਸ ਬਣ ਗਈ ਆ। ਮੈਂ ਤਾਂ ਇੱਥੇ ਤਰਸ ਕਰਨ ਡਿਆ ਵਾਂ ਕਿ ਚੱਲ ਮੈਂ ਰੱਖੀ ਸਭ ਆ। ਤੋਂ ਪਹਿਲਾਂ ਰੋਟੀ ਮੈਂ ਇਹਨਾਂ ਨੂੰ ਦਿੰਨੀ ਆ, ਬਾਅਦ ਚ ਅੱਬਾ ਜੀ ਨੂੰ, ਤੇ ਉਸ ਤੋਂ ਬਾਅਦ ਸਾਰੇ ਘਰ ਵਾਲਿਆਂ ਨੂੰ। ਹੁਣ ਦੱਸ ਨਹੀਂ ਇੱਥੇ ਰੁੱਸ ਕੇ ਬਹਿਣ ਦਾ ਮਤਲਬ ਕੀ ਆ? ਅੱਬਾ ਇਹ ਕੋਈ ਇਹਦਾ ਪੁੱਛ। ਆ ਵੇਖ ਲਾ ਅੱਬਾ ਹਾਲ ਕਿਦਾਂ ਦਾ ਕੀਤਾ ਇਹਨੂੰ, ਕਿਸੇ ਨੇ ਕੁਰਤਾ ਵੀ ਨਹੀਂ ਇਸਤਰੀ ਕਰਕੇ ਦਿੱਤਾ। ਆ ਵੇਖ ਲਾ ਘੜੇ ਚੋਂ ਕੱਢ ਦੇਖ ਦੇਖ ਕਿੰਨਾ ਖਿਆਲ ਉਹਨੂੰ ਤੇਰਾ, ਦੇਖ ਲਾ। ਇੱਥੇ ਆਣ ਕੇ ਆਉਂਦਾ ਖਿਆਲ, ਉੱਥੇ ਤਾਂ ਪੁੱਛਦੀ ਨਹੀਂ ਹੈਗੀ। ਮੂੰਹ ਵੀ ਨਹੀਂ ਧੋਤਾ ਅੱਬਾ, ਮੂੰਹ ਵੀ ਨਹੀਂ ਧੋਤਾ। ਤੇਰੇ ਕੰਮ 'ਚ ਨਹੀਂ ਧੋਤਾ, ਤੇਰੇ ਕੰਮ 'ਚ ਨਹੀਂ ਧੋਤਾ। ਇਹਨਾਂ ਤੇ ਧੋਤਾ ਆ, ਮੂੰਹ ਤਾਂ ਧੋਤਾ ਆ। ਹੈ ਹੀ ਇਦਾਂ ਦਾ ਪੁੱਤ। ਬਸ ਅੱਬਾ ਬੰਦਾ ਇਦਾਂ ਦਾ ਲੈਤਾ, ਜਿੰਨਾ ਮੂੰਹ ਧੋਂਦਾ ਉਨਾ ਹੀ ਗੂੜਾ ਨਿਕਲਦਾ ਵਿੱਚ। ਇਹਨੇ ਰੱਖਣਾ ਸੀ, ਹੋਰ ਤੈਨੂੰ ਕਿਸੇ ਨੇ ਚਲਾਣਾ ਵੀ ਨਹੀਂ ਸੀ ਹੈਗਾ। ਓਏ ਇਹਨਾਂ ਗੱਲ ਕਰ ਕਾਕਾ, ਇਹਨਾਂ ਗੱਲ ਕਰ। 36 ਰਿਸ਼ਤੇ ਮੇਰੀ ਧੀ ਨੂੰ। ਬਸ ਕਰੋ ਅੱਬਾ ਜੀ, ਝੁਰਲੀਆਂ ਪੈਣ ਡਈਆਂ ਮੂੰਹ ਤੇ। ਆ ਤੇਰੇ ਨੈਣ ਨਕਸ਼ ਬੜੇ ਵੈਲਕਮ ਵੈਲਕਮ ਕਹਿਣ ਡਏ ਆ। ਆਪਣਾ ਵੀ ਮੂੰਹ ਦੇਖ ਲਾ। ਸ਼ੁਕਰ ਕਰ ਤੈਨੂੰ ਕੁੜੀ ਦੇਤੀ ਆ ਸੀ। ਅੱਛਾ ਜੀ, ਹਾਂਜੀ ਬੜੀ ਮਿਹਰਬਾਨੀ ਤੁਹਾਡੀ, ਵਰਨਾ ਮੈਂ ਤਾਂ ਮਰ ਜਾਣਾ ਸੀ ਇਦਾਂ ਹੀ। ਮਰ ਜਾਣਾ ਸੀ ਤੂੰ। ਸ਼ੁਕਰ ਕਰੋ ਕਿ ਮੈਂ ਤਰਸ ਖਾਦਾ ਇਸ ਖਾਨਦਾਨ ਤੇ। ਇਹਨੂੰ ਤਾਂ ਕੋਈ ਲੈਣ ਤਰਸ ਖਾਦਾ ਹੈ, ਲੰਗੜੀ ਲੂਲੀ ਦਿੱਤੀ ਹੈ ਤੁਹਾਨੂੰ। ਕਾਹਦਾ ਆਸਾਨ ਕੀਤਾ ਤੂੰ? ਹੈ ਅਸੀਂ ਸਰਾਬ ਜਦਗਾਨ ਆ ਤੇ ਸਾਡੇ ਤੇ ਆਸਾਨ ਕੀਤਾ ਤੂੰ ਰਾਤੇ ਦਾ ਥੈਲਾ ਦੇ ਕੇ। ਅੱਬਾ ਜੀ ਮੈਂ 28 ਸਾਲ ਦਾ, 36 ਸਾਲ ਦੀ, 10 ਸਾਲਾਂ ਦਾ ਫਰਕ ਵਾ। ਲੈ 28 ਤੇ 36 ਅੱਬਾ ਕਿੰਨਾ ਕੁ ਪੜਿਆ? ਵੇਖ ਲਾ 8 ਨੂੰ 10 ਕਹੀ ਜਾਂਦਾ। ਨਾਲੇ ਗੱਲ ਸੁਣ, ਜਦੋਂ ਤੇਰੇ ਨਾਲ ਨਿਕਾਹ ਕੀਤਾ ਮੇਰੇ ਅੱਬੇ ਨੇ 6 ਸਾਲ ਉਮਰ ਵੱਧ ਲਿਖਾਈ, ਉਦਾਂ ਨਿਕਾਹ ਨਹੀਂ ਸੀ ਹੋਣਾ ਨਹੀਂ ਤੇ। ਅੱਛਾ ਹਾਂ ਅਸੀਂ 6 ਸਾਲ ਉਮਰ ਵੱਧ ਲਿਖਾਈ ਤੇ ਹਾਂ ਹਾਲ ਆ। ਨਹੀਂ ਹੁਣ ਤੈਨੂੰ ਕੁੱਛੜ ਚੁੱਕ ਲਵਾਂ ਮੈਂ ਏਡੀ ਵੱਡੀਆਂ ਤੇ ਹੈ ਅੱਬਾ ਜੀ ਇਹਨੂੰ ਗੱਲਾਂ ਕਰਦਾ ਤੂੰ। ਇਹਨੂੰ ਤੋਰੋ, ਇਹਨੂੰ ਕਹੋ ਆਪਣੇ ਘਰ ਚੱਲੇ। ਕਿੱਥੇ ਨੂੰ ਤੋਰੋ? ਤੁਸੀਂ ਤੁਰਦੇ ਹੋ, ਹੁਣ ਨਹੀਂ ਮੈਂ ਜਾਣਾ ਅੱਬਾ ਇਹਦੇ ਨਾਲ। ਇੰਨਾ ਕੰਮ ਕਰਾਉਂਦੇ ਅੱਬਾ, ਇੰਨਾ ਕੰਮ ਕਰਾਉਂਦੇ, ਸਾਰੇ ਟੱਬਰ ਦੇ ਕੱਪੜੇ ਮੈਂ ਧੋਂਦੀ। ਬੰਦਾ ਪੁੱਛੇ ਮੈਂ ਇਹਨਾਂ ਦੀ ਨੂੰਹ ਆ ਕੇ ਧੋ ਬੰਨ ਦਿੱਤੀ ਤੁਸੀਂ। ਅੱਬਾ ਜੀ ਲੋਕੀ ਆਪਣੇ ਪੁੱਤਾਂ ਦਾ ਇਸੇ ਲਈ ਵਿਆਹ ਕਰਦੇ ਆ, ਨੂੰਹਾਂ ਇਸ ਲਈ ਲੈ ਕੇ ਆਉਂਦੇ ਕਿ ਘਰ ਦੇ ਕੰਮ ਕਰਨੇ ਹੁੰਦੇ ਆ। ਹੋਰ ਘਰ ਦਾ ਕੰਮ ਇੱਕ ਅੱਧਾ ਕੋਈ ਕਰਨਾ ਕਿ ਦੂਜੇ ਘਰ 'ਚ ਨਹੀਂ ਰਹਿੰਦੇ? ਕਿਉਂ ਦੂਜੇ ਰਾਣੀਆਂ ਜਠਾਣੀਆਂ ਦੂਜੀਆਂ ਨਹੀਂ ਰਹਿੰਦੀਆਂ? ਉਹ ਨਹੀਂ ਕਰਦੀਆਂ, ਦੂਜੇ ਦੇ ਅਫਰਾਦ ਨਹੀਂ ਹੈਗੇ, ਦੂਸਰੇ ਮੇਰੇ ਭਰਾ ਦੀਆਂ ਬੁੱਢੀਆਂ ਜਾਂਦੀਆਂ ਹੀ ਨਹੀਂ ਓਏ ਹੈਗੀਆਂ। ਕਾਕਾ ਮੇਰੀ ਗੱਲ ਸੁਣ ਲੈ। ਉਹ ਧੀ ਜਿਹੜੀ ਆ ਆਪਣੇ ਸ਼ੌਹਰ ਦੇ ਕੰਮ ਕਰ ਦਿੰਦੇ ਆ, ਠੀਕ ਆ। ਤੇ ਜੇ ਹੁਣ ਸਾਰੇ ਟੱਬਰ ਦੇ ਕਰੇ, ਉਹਨੇ ਕੋਈ ਠੇਕਾ ਨਹੀਂ ਲਿਆ ਹੋਇਆ। ਅੱਬਾ ਜੀ ਤੁਸੀਂ ਵੀ ਧੀ ਵਸਾਉਣ ਵਾਲੀ ਗੱਲ ਕਰੋ, ਪੁੱਠੀ ਗੱਲ ਨਾ ਕਰੀ ਜਾਓ। ਪੁੱਠੀ ਗੱਲ ਨਾ ਕਰੇ ਬਾਕੀ ਮੇਰੇ ਭਰਾ ਦੀਆਂ ਬੁੱਢੀਆਂ ਨਹੀਂ ਜਾਂਦੀਆਂ ਹੈਗੀਆਂ, ਇਹਨੂੰ ਚੜਿਆ ਰਹਿੰਦਾ ਇੱਧਰ ਆਉਣ ਦਾ ਚਾਹ। ਬੀੜਾ ਕਰਕੇ ਹੁੰਦਾ, ਉਹ ਕਿਹੜਾ ਕੰਮ ਕਰਦੀਆਂ ਅੱਬਾ? ਕੰਮ ਤਾਂ ਚਾਲੂ ਹੋਣ ਤੇ ਕਿਤੇ ਸਹੁਰਿਆਂ ਦੇ ਮਰਨ। ਅੱਬਾ ਇੱਕ ਅੱਧਾ ਸੂਟ ਹੋਵੇ ਤੇ ਚੱਲ ਮੈਂ ਧੋ ਲਵਾਂ। 5 ਮਰਲੇ ਦਾ ਵਿਹੜਾ ਵਾ, ਜਿੱਦਣ ਮੈਂ ਮਸ਼ੀਨ ਲਾਉਣੀ ਆ ਤੇ ਏਦਾਂ ਵਿਹੜੇ ਤੇ ਛਾਂ ਹੋਈ ਹੁੰਦੀ ਹੈ। ਇੰਨੇ ਸੂਟ ਫੋਲੇ ਹੁੰਦੇ ਵਿਹੜੇ 'ਚ ਅਸੀਂ। ਓਏ ਇੰਨੇ ਕੱਪੜੇ ਉਹ ਮੈਨੂੰ ਲੱਗਦਾ ਤੁਸੀਂ ਮਰੇ ਬੰਦਿਆਂ ਦੇ ਕੱਪੜੇ ਵੀ ਲਈ ਜਾਂਦੇ ਹੋ। ਅੱਬਾ ਕਿੱਦਾਂ ਦੀ ਗੱਲ ਕਰਨ ਦਾ? ਜਿੰਨੀ ਫੈਮਿਲੀ ਨਹੀਂ ਉਹਨੇ ਕੱਪੜੇ ਹੋਣੇ ਆ। ਇਹਨੂੰ ਕੋਈ ਨੋਖੇ ਧੋਣੇ ਪੈਂਦੇ, ਸਾਰੇ ਆਪਣੇ ਆਪਣੇ ਸਿਰੇ ਧੋਂਦੀਆਂ ਹੀ ਆ। ਅੱਬਾ ਜੀ ਉੱਤੋਂ ਮਸ਼ੀਨ ਜਿਹੜੀ ਆ ਨਾ, ਉਹਦਾ ਬੈਲਟ ਟੁੱਟਾ ਵਾ। ਮੈਨੂੰ ਕਹਿੰਦੇ ਵਿੱਚ ਕੱਪੜੇ ਪਾ ਕੇ ਤੇ ਹੱਥ ਨਾ ਘਮਾ ਆਇਆ ਕਰਕੇ, ਵੀ ਬੰਦਾ ਪੁੱਛੇ ਮੈਂ ਉਹਦਾ ਫੁੱਲ ਹੀ ਨਹੀਂ ਘੁੰਮਦਾ, ਮੈਂ ਮਧਾਣੀ ਮਾਰ ਕੇ ਕੱਪੜੇ ਧੋਣੇ। ਉਹ ਸਾਰੀਆਂ ਨੋਵਾਂ ਨਾਲੋਂ ਤੇਰੀ ਜਾਨ ਜ਼ਿਆਦਾ ਵਾ। ਤੂੰ ਬੰਦਿਆਂ ਨੂੰ ਘਰ 'ਚ ਫਿਰਦੀ ਤਾਂ ਤੈਨੂੰ ਕਹਿ ਦਿੰਦੇ ਆ। ਓਏ ਹੱਥ ਨਾਲ ਸਰਫ ਘੋਲੇ, ਉਹਨੇ ਸ਼ਿਕੰਜੀ ਵੀ ਬਣਾਉਣੀ ਹੁੰਦੀ ਆ ਕਿ ਉਹਦੇ ਕੱਪੜੇ ਧੋਣੇ ਹੁੰਦੇ ਆ। ਉਹ ਅੱਬਾ ਜੀ ਇਹ 'ਚ ਭੋਰਾ ਸਾਹ ਸੱਤ ਹੈਗੇ, ਇਹਨੂੰ ਤਾਂ ਕੰਮ ਕਹਿ ਦਿੰਦੇ ਆ। ਹੱਥਾਂ ਪੈਰਾਂ ਦੀ ਤਕੜੀ ਆ ਇਹ, ਬਾਕੀ ਵਿਚਾਰਿਆਂ ਦੇ ਢਿੱਲੀਆਂ ਉਹ ਬੱਠੀਆਂ। ਮੈਂ ਖੜਾ ਪੜਾ ਕੇ ਜਵਾਨ ਕੀਤੀ ਧੀ, ਦੇਸੀ ਘਿਓ ਖਿਲਾਇਆ ਉਹਨੇ ਆਪਣੀ ਧੀ ਤੇ ਨੂੰ। ਫੇਰ ਉਹਨੂੰ ਉੱਥੇ ਵਸਣ ਦੇ। ਉਹ ਕਾਹਦਾ ਵਸਣ ਦੇ ਅੱਬਾ? ਇਹ ਤੇ ਕੁਛ ਵੀ ਨਹੀਂ ਕਾਲਾ। ਇਹਦੇ ਭਰਾ ਵੇਖਿਆ 3 ਕਿੰਨੇ ਕਾਲੇ ਅੰਤਰ ਜਾਣ। ਮੈਂ ਉਹਨਾਂ ਦੇ ਕੱਪੜੇ ਧੋਂਦੀ ਆ, ਮੈਨੂੰ ਏਦਾਂ ਲੱਗਦਾ ਮੈਂ ਇੰਜਣ ਤੋਂ ਹੁੰਦਾ ਹੀ ਨਹੀਂ। ਓਏ ਇੰਨੀ ਮੈਲ ਨਿਕਲਦੀ ਅੱਬਾ। ਓਏ ਪੁੱਤ ਪਹਿਲਾ ਗਾਲਾ ਸੁਣਿਆ, ਦੂਜਾ ਗਾਲਾ ਸੁਣਿਆ, ਆ ਤੀਜਾ ਗਾਲਾ ਕਿਹੜਾ ਬਈ? ਚੌਥਾ ਕਾਲਾ ਵੀ ਬੈਠਾ ਤੁਹਾਡੇ ਸਾਹਮਣੇ।
ਇਹ ਕਿਹੜੀ ਗੱਲ ਵਾ ਤੁਹਾਨੂੰ ਮੈਂ ਦੱਸਿਆ ਭਾਜੀ ਇਹਨਾਂ ਦੇ ਬੜੀਆਂ ਗੱਲਾਂ ਕਰਦੇ ਆ, ਕਹਿੰਦਾ ਤੂੰ ਗੰਦੇ ਖਾਨਦਾਨ ਦੀ। ਅੱਬਾ ਇੱਕ ਵਾਰੀ ਛਣਪਾ ਖੁੱਸਾ ਮਾਰਿਆ, ਮੈਂ ਪਰੇ ਹੋ ਗਈ, ਸਾਹਮਣੇ ਕਾਂ ਦੇ ਵੱਜਾ, ਉਹਦਾ ਮਨਕਾ ਟੁੱਟ ਗਿਆ। ਬੇਗਮ ਜਿਹਨਾਂ ਨੇ ਵਸਣਾ ਹੁੰਦਾ ਵਾ ਆਪਣੇ ਮਾਪਿਓ ਨੂੰ ਆਣ ਕੇ ਦੱਸਦੇ ਨਹੀਂ ਹੁੰਦੇ ਹਰ ਗੱਲ। ਕਿਉਂ ਸਾਡਾ ਮਾਪਿਓ ਮਰਿਆ, ਕਿਉਂ ਨਾ ਦੁੱਖ ਰੋਈਏ ਮਾਪਿਆਂ ਦੇ ਹੈ। ਉਹ ਤੂੰ ਉਹਨਾਂ ਨੂੰ ਹੋਰ ਦੁਖੀ ਕਰਨ ਨਹੀਂ ਆਣ ਕੇ ਘਰ ਤੂੰ ਆਪਣਾ ਘਰ ਵਸਾ। ਅੱਬਾ ਮੈਂ ਤੇ ਪਹਿਲੀ ਰਾਤ ਹੀ ਦੁਖੀ ਹੋ ਗਈ ਜਦੋਂ ਇਹਨਾਂ ਨੇ ਮੇਰੇ ਘੁੰਡ ਚੁੱਕਿਆ। ਮੈਂ ਪਹਿਲੋਂ ਸਮਝੀ ਪਤਾ ਨਹੀਂ ਦੇਗਾਂ ਵਾਲਾ ਮੇਰੇ ਕੋਲ ਪੈਸੇ ਲੈਣ ਆਇਆ, ਬਾਅਦ ਚ ਪਤਾ ਲੱਗਾ ਮੇਰਾ ਹਸਬੈਂਡ। ਦੁਖੀ ਮੈਂ ਵੀ ਉਦੋਂ ਹੀ ਹੋ ਗਿਆ ਸੀ ਜਦੋਂ ਮੈਂ ਦੇਖਿਆ ਕਿ ਮੇਰੀ ਬੁੱਢੀ ਦੇ ਹੱਥ ਡਰਾਈਵਰ ਆ ਰਗੇ ਆ। ਤੂੰ ਦੁਖੀ ਨਹੀਂ ਹੋਇਆ, ਤੇਰਾ ਮਾਪਿਓ ਦੁਖੀ ਹੋਇਆ ਤੈਨੂੰ ਜੰਮ ਕੇ। ਕਿਆ ਸੀ ਕੀ ਜੰਮ ਬੈਠੇ ਹਾਂ। ਅੱਬਾ ਜੀ ਉਹਨੂੰ ਉਹ ਗੱਲਾਂ ਸਮਝਾਓ ਜਿਹਦੇ ਨਾਲ ਸਾਡਾ ਘਰ 'ਚ ਵੀ ਸਕੂਨ ਹੋਵੇ। ਕਿਉਂ ਇਹਨੂੰ ਤੁਸੀਂ ਆਪਣੇ ਕੋਲ ਬਿਠਾਇਆ ਵਾ? ਇਹਨੂੰ ਤੋਰੋ। ਕਿਉਂ ਤੋਰੀਏ ਕਿਉਂ? ਅੱਬਾ ਵੇਖੀ ਨਾ ਭਾਂਡੇ ਧਵਾਉਂਦੇ ਆ ਤੇ ਸਾਬਣ ਨਹੀਂ ਭਾਂਡਿਆਂ ਦਾ ਲਿਆ ਕੇ ਦਿੰਦੇ, ਕਹਿੰਦੇ ਸਵਾਹ ਨਾ ਧੋ। ਮੈਨੂੰ ਏਦਾਂ ਲੱਗਦੀ ਮੈਂ ਭਾਂਡਿਆਂ ਦੇ ਦੰਦ ਮਾਂਜਣ ਲਈ। ਓਏ ਉਹ ਤੈਨੂੰ ਤਾਂ ਇਸ ਲਈ ਕਹਿ ਦਿੰਦੇ ਆ ਵੀ ਤੇਰੇ ਜਰਾ ਨਹੀਂ ਪਤਾ ਲੱਗਣਾ ਹੱਥਾਂ ਤੇ ਮੈਲ ਮੂਲ ਵੀ ਚੜੀ ਹੋਵੇ, ਬਾਕੀ ਭਰਜਾਈਆਂ ਤੇਰਾ ਸੋਲ ਵਾ। ਅੱਬਾ ਕਾਹਦੀਆਂ ਸੋਲ ਨੇ, ਐਡੀਆਂ ਵਰਾਛਾਂ ਉੰਤਰ ਜਾਣੀਆਂ ਦੀਆਂ। ਪੂਰੀ ਰੋਟੀ ਨੂੰ ਏਦਾਂ ਮਰੋੜ ਕੇ ਨਾ ਮੂੰਹ ਚੇਂਜ ਰੱਖਦੀਆਂ ਜਿੱਦਾਂ ਪਿਆਲੇ 'ਚ ਬਾਕਰ ਖਾਨੀ ਰੱਖੀ ਦੀ ਆ। ਦੇਖ ਲਾ ਅੱਬਾ ਉਹਨਾਂ ਦੀ ਵੀ ਖੁਰਾਕ ਵੱਲ ਧਿਆਨ ਆ ਇਹਦਾ। ਤੇ ਆਪ ਸੁਬਾਹ ਇਹ ਨਾਸ਼ਤੇ ਦੇ ਵਿੱਚ 4-4 ਰੋਟੀਆਂ ਖਾਂਦੀ ਆ ਵੀ ਤੂੰ ਸਾਡੇ ਮਕਾਨ ਦੀਆਂ ਨੀਹਾਂ ਕੱਢਣੀਆਂ ਵਾ। ਉਹ ਤੁਹਾਡੇ 4-4 ਰੋਟੀਆਂ ਪੱਕਦੀਆਂ ਕੁਛ ਨੂੰ ਨਹੀਂ ਪੱਕਦੀਆਂ। ਆ ਵੇਖ ਲਾ ਅੱਬਾ, ਹੁਣ ਇਹ ਤੇਰੀ ਧੀ ਦੀਆਂ ਬੁਰਕੀਆਂ ਵੀ ਗਿਣਦਾ ਉੱਥੇ। ਨਹੀਂ ਕਾਕੀ ਤੂੰ ਮੈਨੂੰ ਇਹ ਦੱਸ, ਤੂੰ ਇੱਕ ਰੋਟੀ ਦੀ ਇੱਕ ਬੁਰਕੀ ਕਰਦੀ ਹੈ? ਆਏ ਅੱਬਾ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ। ਧੀ ਦਿੱਤੀ, ਸੰਸਾਰ ਦਿੱਤਾ ਇਹਨਾਂ ਨੂੰ। ਦੇਖ ਲਓ ਅੱਬਾ ਜੀ, ਅੱਗੇ 20 ਕਿਲੋ ਦਾ ਥੈਲਾ ਸਾਡਾ ਮਹੀਨਾ ਕੱਢ ਜਾਂਦਾ ਸੀ। ਜਦੋਂ ਦੀ ਇਹ ਆਈ ਇਹਨੇ ਕੜਾਲਾ ਕੱਢ ਦਿੱਤੀ ਥੈਲੇ ਦੀ। ਲੈ ਅੱਬਾ ਕੀ ਕੜਾਲੇ ਕੱਢ ਦਿੱਤੀ? ਝੁੰਗੇ ਦੀਆਂ 2 ਰੋਟੀਆਂ ਜਿਹੜੀਆਂ ਮੈਂ ਇੱਥੇ ਖਾਣੀ ਉਹੀ ਮੈਂ ਉੱਥੇ ਓਏ ਅੱਬਾ ਜੀ ਕਿਸੇ ਟਾਈਮ ਬੰਦਾ ਰੋਟੀ ਨੂੰ ਨਾਗਾ ਪਾ ਕੇ ਘਰ ਚੌਲ ਵੀ ਪਕਾਦਾ, 3 ਟਾਈਮ ਰੋਟੀ ਹੀ ਖਾਂਦੀ ਆ, ਕੁਛ ਹੋਰ ਖਾਂਦੀ ਹੀ ਨਹੀਂ ਹੈਗੀ ਇਹ। ਉਹ ਕਾਕਾ ਰੋਟੀ ਹੋਣੀ ਉੱਥੇ, ਤੁਸੀਂ ਬੜਾ ਸੇਬਾਂ ਦੇ ਬਾਗ ਲਾਏ ਆ। ਉਹ ਰੋਟੀ ਖਾਣੀ, ਰੋਟੀ ਪੱਕਦੀ ਤੁਹਾਡੇ ਘਰ 'ਚ। ਆਪਣੇ ਘਰ ਦੀ ਆਪ ਮਾਲਕ ਆ, ਜੋ ਮਰਜ਼ੀ ਖਾਵੇ ਇਹ। ਅੱਬਾ ਉੱਥੇ ਰੋਟੀ ਆ ਉਹੀ ਖਾਣੀ ਆ। ਫਰੂਟ ਵਾਲਿਆਂ ਨਾਲ ਤੇ ਪਤਾ ਨਹੀਂ ਇਹਨਾਂ ਦੀ 751 ਚੱਲਦੀ ਆ। ਇੱਕ ਦਿਨ ਕਿਤੇ ਮਰ ਜਾਣੇ ਨੇ 2 ਕੇਲੇ ਲੈ ਕੇ ਆਇਆ। ਅੱਬਾ ਇੱਕ ਮੈਨੂੰ ਫੜਾਇਆ, ਮੈਂ ਇੰਜ ਕਰਕੇ ਛਿੱਲਿਆ, ਮੇਰੇ ਹੱਥਾਂ 'ਚ ਖੁਰ ਗਿਆ ਕੇਲਾ। ਏਦਾਂ ਕਰਕੇ ਉਹਦੀ ਮੈਂ ਛਿੱਲੜ ਸੁੱਟੀ, ਮੇਰਾ ਸਹੁਰਾ ਤਿਲ ਗਿਆ, ਉਹਦੇ ਚੂਲੇ ਤੇ ਸੱਟ ਲੱਗੀ। 1.5 ਸਾਲ ਹੋ ਗਿਆ ਇਸ ਗੱਲ ਨੂੰ ਕਿ ਖਬਰਦਾਰ ਇੱਥੇ ਕੇਲਾ ਨਾ ਆਵੇ। ਇੰਨੀ ਕਕਲ ਆ ਇਹਨੂੰ, ਇੰਨੀ ਕਕਲ ਆ। ਉਹ ਸਾਰੀਆਂ ਬਾਕੀ ਦੀਆਂ ਨੌਵਾਂ ਨੇ ਆਪਣੇ ਡਸਟਬਿਨ ਰੱਖੀਆਂ ਹੋਈਆਂ ਵਾ, ਆਪਣੇ ਕਮਰੇ ਸਾਫ਼ ਰੱਖਦੀਆਂ। ਇਹ ਮੂੰਗਫਲੀ ਦੇ ਛਿਲਕੇ ਵੀ ਵਿੱਚੇ, ਕੇਲੇ ਦੇ ਛਿਲਕੇ ਵੀ ਵਿੱਚੇ, ਸਬਜ਼ੀ ਵੀ ਵਿਹੜੇ 'ਚ ਸਿੱਟੀ ਹੁੰਦੀ ਹੈ। ਮੇਰੀ ਗੱਲ ਸੁਣ ਲੈ, ਤੇਰਾ ਘਰ ਤੇ ਡਸਟਬਿਨ ਕੁਛ ਸਮਝ ਨਹੀਂ ਆਉਂਦੀ। ਇਹ ਵਿੱਚੇ ਮੂੰਗਫਲੀ, ਵਿੱਚੇ ਕੇਲੇ, ਵਿੱਚੇ ਅੱਬਾ ਜੀ ਉਹ ਤੇਰਾ ਘਰ ਆ ਕੇ ਸਿਨੇਮਾ ਆ। ਉਹਨੂੰ ਤੁਸੀਂ ਖਾਂਦੇ ਆ। ਉਹਨੂੰ ਹਦਾਇਤ ਦਵੋ ਕਿ ਬਾਕੀ ਦੇ ਨੌਵਾਂ ਦੇਖ ਕੇ ਕੋਈ ਕਰਤੂਤ ਸਿੱਖ ਲਵੇ। ਉਹ ਮੈਂ ਸਮਝਾ ਥੱਕ ਗਿਆ। ਬਹੁਤ ਸਿਖਾ ਕੇ ਭੇਜੀ ਸੀ। ਅੱਬਾ ਜੀ ਉਹ ਵਿਚੋਲਾ ਕਹਿੰਦਾ ਸੀ ਇਹਦੀ ਆਪਣੀ ਦੁਕਾਨ ਆ, ਖੋਤਾ ਰੇੜੀ ਚਲਾਉਂਦਾ ਹੀ ਅੱਬਾ। ਆ ਕੇ ਮੈਨੂੰ ਇਹਨੇ ਕਦੀ ਸਲਾਮ ਅਲੈਕਮ ਨਹੀਂ ਕਿਹਾ, ਮੈਨੂੰ ਆ ਕੇ ਕਹਿੰਦਾ ਪੁੱਤ ਜਿਹੋ ਜਿਹਾ ਮੂੰਹ ਆ, ਖੋਤਾ ਰੇੜੀ ਚਲਾਉਣੀ ਪੁੱਤ, ਕਦੋਂ ਪਰਾਡੋ ਚਲਾਉਣ ਵਾਲਾ ਮੂੰਹ ਉਹਦਾ। ਮੈਨੂੰ ਦੱਸ ਤੂੰ ਭੁੱਖੀ ਤਾਂ ਨਹੀਂ ਮਰਦੀ? ਤੇ ਭੁੱਖੀ ਮੈਂ ਕਿੱਥੋਂ ਮਰਨਾ? ਜਦੋਂ ਮੈਂ ਮਾਰਨ ਲੱਗਦੀ ਮੈਂ ਨਾਲ ਦੇ ਅੰਦਰ ਰੋਟੀ ਲੈ ਕੇ ਖਾ ਲੈਂਦੀ ਆ। ਹੁਣ ਮੈਂ ਕਿਉਂ ਭੁੱਖੀ ਮਰਾਂ ਉੱਥੇ? ਆ ਤੇ ਹਾਈ ਕਰਤੂਤਾਂ ਨੇ ਤੇਰੇ ਨਾਲ ਹੁਣ ਛਿੱਤਰ ਪਵਾਉਣੇ ਆ। ਨਾਲ ਦਾ ਕਰੋ ਕਿਉਂ ਤੂੰ ਖਾਣੀ ਇੰਤਜ਼ਾਰ ਕਰੇ ਮੇਰਾ? ਮੈਂ ਆ ਨਹੀਂ ਜਾਣਾ। ਮੈਂ ਕਹਿੰਦਾ ਤੂੰ ਦਸੰਬਰ ਦਾ ਮਹੀਨਾ ਕਾਹਦਾ ਇੰਤਜ਼ਾਰ ਕਰਾਂ ਤੇਰਾ? ਮੈਨੂੰ ਪਤਾ ਹੀ ਨਹੀਂ, ਹੱਥ ਲਮਕਾਉਂਦੇ ਨਹੀਂ ਹੋਣਾ। ਬਾਕੀ ਦੀਆਂ ਨੌਵਾਂ ਵੀ ਬੜਾ ਸਬਰ ਕਰਕੇ ਬੈਠੀਆਂ ਤੇ ਇਹਨੂੰ ਆਖਰ ਆਈ ਹੁੰਦੀ ਹਰ ਗੱਲ ਦੀ। ਜ਼ਬਾਨ ਇਹਦੀ ਏਡੀ ਲੰਮੀ ਆ ਜਿਹੜਾ ਕੋਈ ਹਿਸਾਬ ਨਹੀਂ, ਕੱਲੇ ਕੱਲੇ ਅੱਗੇ ਬੋਲਦੀ ਆ ਇਹ। ਪੁੱਤ ਸਬਰ ਕਿੰਨਾ ਕੁ ਕਰਾਉਣਾ? ਉਹ ਕਿੰਨਾ ਕੁ ਸਬਰ ਕਰਾਉਣਾ ਤੁਸੀਂ? ਉਹ ਤੂੰ ਤਾਂ ਤੇਰੇ ਵੱਡੇ ਭਰਾ ਦਾ ਨਾ ਸਾਬਰ ਆ, ਉਹ ਸਭ ਤੋਂ ਵੱਡਾ ਭੁੱਖਾ ਉਹ ਆ ਪੂਰੇ ਘਰ ਚੋਂ। ਆਪਣੇ ਘਰ ਸੁਖੀ ਤਾਂ ਹੈ ਨਾ, ਇਹਦੀ ਵਜ੍ਹਾ ਤੋਂ ਮੈਂ ਕਿੰਨਾ ਦੁਖੀ ਮੈਨੂੰ ਪਤਾ ਵਾ। ਅੱਬਾ ਐਵੇਂ ਕਹਿੰਦੇ ਮੇਰੀ ਜ਼ਬਾਨ ਵੱਡੀ, ਉਹ ਜਿਹੜੀਆਂ ਦੂਜੀਆਂ ਉਹਨਾਂ ਦੀਆਂ ਜ਼ਬਾਨਾਂ ਭਲਾ ਕਿਉਂ ਛੋਟੀਆਂ ਹੋਈਆਂ? ਕਿਉਂ? ਅੱਬਾ ਉਹਨਾਂ ਨੂੰ ਖਾਣ ਨੂੰ ਨਹੀਂ ਦਿੰਦੇ, ਭੁੱਖ ਨਾਲ ਅੰਦਰ ਨੂੰ ਖਿੱਚ ਪਈ ਉਹਨਾਂ ਦੀਆਂ ਜ਼ਬਾਨਾਂ ਨੂੰ। ਸਾਡੀ ਗੁਰਬਤੀ ਜ਼ਾਹਰ ਕਰੀ ਜੀ, ਵਸੀ ਨਾ ਰਹੀ ਨਾ ਉੱਥੇ। ਨਹੀਂ ਉਹਨਾਂ ਦੇ ਕਮਰਿਆਂ ਦੇ ਵਿੱਚ ਪੱਖੇ ਲੱਗੇ ਆ, ਇਹਨੂੰ ਕੂਲਰ ਲਵਾ ਕੇ ਦਿੱਤਾ ਭਾਵੇਂ। ਤਾਂ ਮੈਨੂੰ ਨਾ ਸਾਬਣ ਨਹੀਂ ਲਿਆ ਕੇ ਦਿੰਦਾ, ਨਾ ਸ਼ੈਂਪੂ ਲਿਆ ਕੇ ਦਿੰਦਾ। ਮੈਨੂੰ ਕਹਿੰਦਾ ਲੱਸੀ ਨਾ ਸਿਰ ਤੋਂ। ਇੱਕ ਦਿਨ ਪਤਾ ਨਹੀਂ ਕਿੱਥੋਂ ਲੱਸੀ ਲਿਆਂਦੀ, ਮੈਂ ਸਿਰ ਧੋਤਾ, ਸਾਰੀ ਦਿਹਾੜੀ ਮੈਨੂੰ ਮੱਖੀਆਂ ਨੇ ਜਫਾ ਪਾਈ ਰੱਖੀ। ਨਾ ਇਹ ਵੀ ਮੇਰਾ ਕਸੂਰ ਤੁਹਾਡੀਆਂ ਗੱਲਾਂ ਤੇ ਮੇਰੀ ਚਾਹ ਹੀ ਠੰਡੀ ਹੋ ਗਈ ਆ। ਆਪੇ ਤੂੰ ਕਹਿਣ ਵਾਲੀ ਕਿ ਮੇਰੇ ਸਿਖਰੀ ਪਈ ਆ, ਮੈਨੂੰ ਲੱਸੀ ਲਿਆ ਦੇ। ਮੈਂ ਪਿੰਡ ਉੱਥੇ ਵੀ ਘਰ ਵੀ ਲੱਸੀ ਨਾਲ ਧੋ ਲੈਂਦੀ ਸੀ ਸਿਰ। ਅੱਬਾ ਮੈਨੂੰ ਨਹੀਂ ਪਤਾ, ਮੈਨੂੰ ਤੋਰਨਾ ਦੀ ਕੋਈ ਗੱਲ ਮੁਕਾ ਕੇ ਤੋਰੀ, ਨਹੀਂ ਤੇ ਮੈਂ ਨਹੀਂ। ਗੱਲ ਉਹਨੇ ਕੀ ਮੁਕਾਉਣੀ? ਚੱਲ ਚਲੀਏ ਅਸੀਂ ਆਪਣੇ ਘਰ ਜਾਣਾ। ਉਹਨੇ ਕੀ ਓਏ ਅਸੀਂ ਧੀਆਂ ਸੁੱਟੀਆਂ ਨਹੀਂ, ਅਸੀਂ ਇੱਜ਼ਤ ਨਾਲ ਟੋਰੀਆਂ ਧੀਆਂ ਘਰੋਂ। ਹੁਣ ਤੋਬਾ ਸਾਰੇ ਹੀ ਕਾਲੇ ਕਾਲੇ ਆ। ਮਾਨਾ ਸਰਦੀਆਂ 'ਚ ਵੀ ਮੈਨੂੰ ਏਦਾਂ ਲੱਗਦਾ ਸਾਡੇ ਵਿਹੜੇ 'ਚ ਜੂਨ ਜੁਲਾਈ ਆ। ਮੈਂ ਤਾਂ ਹੈਰਾਨ ਜਦੋਂ ਮੈਂ ਰਿਸ਼ਤਾ ਦੇਖਣ ਗਿਆ ਤੇ ਮੈਂ ਬੱਚਾ ਸਿਰਫ ਨਹਾ ਕੇ ਸਾਹਮਣੇ ਕੀਤਾ, ਬਾਕੀ ਇਹਨੇ ਕੱਪੜਾ ਪਾਇਆ ਹੋਇਆ। ਮੈਂ ਸਮਝਾ ਤੇ ਇਹਦੇ ਪਤਾ ਕੀ ਰੱਖਿਆ ਇਹਨਾਂ ਨੇ। ਕੱਪੜਾ ਪਾਇਆ ਸੀ, ਫਰੂਟ ਵੇਚਦੇ ਸੀ, ਬਾਕੀ ਇਹਨਾਂ ਨੇ ਕੱਪੜਾ ਪਾਇਆ। ਤੁਸੀਂ ਕਿੱਦਾਂ ਦੀ ਗੱਲ ਕਰਨ ਡਏ? ਕਰਾਇਆ ਹੁਣ ਐਡਾ ਸੋਹਣਾ ਤੇ ਹੈ ਹੀ ਨਹੀਂ। ਚਲੋ ਛੱਡੋ ਹੁਣ, ਚਲੀਏ। ਉੱਠ ਕਿੱਥੇ? ਤੋਰੋ ਇਹਨੂੰ। ਇਹਨੇ ਨਹੀਂ ਜਾਣਾ, ਜਾ ਚੱਲ ਜਾ ਮੇਰਾ ਪੁੱਤ। ਦੇਖੋ ਮੈਂ ਤੁਹਾਡੇ ਅੱਗੇ ਮਿਹਨਤ ਕਰਦਾ ਵਾਂ, ਇਹਨੂੰ ਤੋਰੋ, ਅਸੀਂ ਆਪਣੇ ਘਰ ਜਾਈਏ। ਮਿਹਨਤ ਕਰ ਭਾਵੇਂ ਜੋ ਮਰਜ਼ੀ ਕਰ। ਕਿਹੜਾ ਘਰ ਹੈ? ਘਰ ਉਹ ਹੁੰਦਾ ਜਿੱਥੇ ਮੀਆਂ ਬੀਵੀ ਰਲ ਕੇ ਬਹਿੰਦੇ ਆ। 3 ਦਿਨ ਬਾਅਦ ਤੂੰ ਘਰ ਆਉਣਾ, ਪਤਾ ਨਹੀਂ ਫੜਿਆ ਜਾਂਦਾ ਬਾਹਰ। ਮੇਰਾ ਕੰਮ ਹੀ ਕੁਛ ਇਸ ਤਰ੍ਹਾਂ ਦਾ ਵਾ। ਚੱਲ ਉੱਠ ਚਲੀਏ ਆਪਾਂ। ਕੰਮ ਕੀ ਮੰਗਦਾ ਤੂੰ ਸ਼ਾਰਿਆਂ ਤੇ?
ਹੈ ਕਿਤੇ ਨਾ ਉੱਥੇ ਗੱਡੀ ਥੱਲੇ ਪੈਰ ਆ ਜਾਂਦਾ ਘਰ ਅੱਬਾ ਜੀ ਨਹੀਂ ਉੱਥੇ ਆਉਂਦਾ ਦੇਰ ਸਵੇਰ ਹੋ ਜਾਂਦੀ ਆ, ਫਿਰ ਕੰਮ ਉੱਥੇ ਬੰਦੇ ਇਦਾਂ ਦੇ ਹੈਗੇ ਆ। ਉਹ ਤਾਂ ਮੈਨੂੰ ਅੱਜ ਆਪਣਾ ਕੰਮ ਤਾਂ ਦੱਸ ਕਿ ਜਦ ਦੇਰ ਕੋਤਾ ਰੇੜੀ ਚਲਾਉਂਦਾ ਆਪਾਂ ਦੱਸਿਆ ਤੇ ਆ ਕਦੋਂ ਇਹ ਨਹੀਂ ਉੱਥੇ ਗੇਮਾਂ ਰੱਖੀਆਂ ਇਹਨੇ ਪਿੰਡ 'ਚ ਖੋਤੇ ਨਾਲ ਕਦੋਂ ਤੂੰ ਤਾਸ਼ ਖੇਡਣ ਲੱਗ ਪੈਂਦਾ ਉੱਥੇ। ਅੱਬਾ ਜੀ ਉੱਤੇ ਮੈਂ ਭੱਠ ਵੀ ਵੇਚਦਾ ਵਾਂ, ਫਿਰ ਮੁੱਕੀ ਸਮਾਨ ਸਮੂਨ ਵੀ ਲੋਕਾਂ ਦਾ ਢੋਈਦਾ ਵਾ, ਕੰਮ ਹੀ ਕਰਨਾ ਵਾ। ਇਹਨੂੰ ਤਾਂ ਨਹੀਂ ਇਸ ਗੱਲ ਦੇ ਨਾਲ ਗਰਜ ਹੋਣੀ ਚਾਹੀਦੀ। ਕਿੱਦਾਂ ਦੇ ਤੁਸੀਂ ਵਾਲਦ ਸਾਹਿਬ ਉਹਨੂੰ ਤੋਰੋ, ਉਹਨੂੰ ਸਮਝਾਓ ਕਿ ਆਪਣੇ ਘਰ 'ਚ ਰਵੇ। ਅੱਬਾ ਜੀ ਬੱਕਰੀ ਲਿਆ ਕੇ ਦਿੱਤੀ ਐ ਤੇ ਬੱਕਰੀ ਨੇ ਇੱਕ ਦਿਨ ਥੋੜੀਆਂ ਜਿਹੀਆਂ ਮੀਂਗੜਾ ਕੀਤੀਆਂ ਤੇ ਮੇਰੇ ਚੂਲੇ ਤੇ ਫੂਕਣੀ ਮਾਰੀ, ਕਹਿੰਦੇ ਇਹਨੂੰ ਪੱਠੇ ਨਹੀਂ ਪਾਏ ਹੈਗੇ। ਮੈਂ ਕਿਹਾ ਪੱਠੇ ਤੇ ਪਾਏ, ਕਹਿੰਦਾ ਮੇਰੇ ਓਵਰਫਲੋ ਕਿਉਂ ਇੰਨਾ ਥੋੜਾ ਵਾ। ਇਹ ਦੱਸ ਇਹ ਮੇਂਗਣਾ ਨੇ ਬੱਕਰੀ ਨੇ ਘੱਟ ਦਿੱਤੀਆਂ, ਮੇਰੀ ਧੀ ਨੂੰ ਕਿਸ ਗੱਲ 'ਚ ਮਾਰਿਆ ਤੂੰ ਇਹ ਦੱਸ। ਉਹਦੇ ਇਹ ਉਹਨੂੰ ਤੂੜੀ ਦਾਣਾ ਖਵਾਵੇ, ਉਹਨੂੰ ਫੜਾਵੇ ਤਰਾਵੇ ਨੇ ਜਾ ਮੈਂ ਕਿਤੋਂ ਤੂੜੀ ਦਾਣਾ ਘਰ ਤੁਹਾਡੇ ਭੁੱਖ ਨੱਚਦੀ ਇੱਕ ਲੱਤ ਤੇ ਤੂੰ ਕਿਧਰ ਤੂੜੀ ਦਾਣੇ ਉਧਰ ਚੱਲ ਤੂੰ ਉਹਨੂੰ ਬਾਅਦ ਸਾਰੀਆਂ ਗੱਲਾਂ ਦੱਸਣੀਆਂ, ਇਹ ਗੱਲ ਆਪਾਂ ਅੰਦਰ ਬਹਿ ਕੇ ਵੀ ਨਿਬੇੜ ਸਕਦੇ ਆ। ਸਾਰੀਆਂ ਨਿਬੇੜ ਸਕਦੇ ਨਿੱਕੀ ਨਿੱਕੀ ਗੱਲ ਤੋਂ ਅੱਬਾ ਮੈਨੂੰ ਕੁੱਟਦਾ ਵਾ। ਇੱਕ ਦਿਨ ਇਹਨੇ ਮੇਰੀ ਗੁੱਤ ਖਿੱਚ ਕੇ ਮੰਜੀ ਨਾਲ ਬੰਨ ਦਿੱਤੀ ਸਾਰੀ। ਓਏ 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 ਉਹ ਤਸ਼ੱਦਦ ਕਰਦਾ ਮੇਰੀ ਧੀ ਤੇ। ਅੱਬਾ ਜੀ ਇਹਨੇ ਸੁੱਤੀ ਪਈ ਨੇ ਮੇਰੇ ਮੁੱਕਾ ਮਾਰਿਆ, ਥੋੜੇ ਵਰਗਾ ਤਾਂ ਹੱਥ ਆ ਇਹਦਾ। ਅੱਬਾ ਸੁੱਤੀ ਪਈ ਨਹੀਂ ਉਹ ਕਿਤੇ ਮੈਂ ਪਾਸਾ ਲਿਆ ਤੇ ਮੂੰਹ ਤੇ ਘਸੋਂ ਵੱਜ ਗਿਆ ਤੇ ਮੈਨੂੰ ਕਹਿੰਦਾ ਤੂੰ ਮੇਰੇ ਤੇ ਹੱਥ ਚੁੱਕਿਆ। ਆਪ ਨੂੰ ਬਾਕਸਰ ਕਰਕੇ ਹੱਥ ਆ ਇਹਦੇ, ਚੈੱਕ ਕਰੋ। ਖਾਂਦੀ ਪੀਂਦੀ ਆ ਅੱਲਾ ਦੇ ਹੁਕਮ ਨਾਲ, ਤੁਹਾਡੇ ਤਰ੍ਹਾਂ ਨਹੀਂ ਭੁੱਖੀ ਰਹਿੰਦੀ। ਚੱਲ ਤੋਰ ਕੱਪੜੇ ਚੁੱਕ ਚਲੀਏ। ਮੈਂ ਨਹੀਂ ਜਾਣਾ ਹੈ ਤੋਰੋ ਅੱਬਾ ਜੀ ਏ ਸਾਨੂੰ। ਅੱਲਾ ਮੇਰੀ ਲੱਤ ਗਈ। ਕਿਉਂ ਨਹੀਂ ਜਾਣਾ ਤੂੰ? ਮੈਂ ਨਹੀਂ ਜਾਣਾ ਹੈਗਾ, ਪਹਿਲਾਂ ਕੋਈ ਗੱਲ ਮੁਕਾਓ ਫੇਰ ਮੈਂ ਜਾਣਾ। ਅੱਬਾ ਜੀ ਮੇਰੀ ਗੱਲ ਸੁਣਾ, ਦੇਖੋ ਮੈਂ ਤੁਹਾਡੇ ਪੈਰਾਂ ਨੂੰ ਹੱਥ ਲਾਉਣਾ ਮੈਨੂੰ। ਨਾ ਅੱਬਾ ਜੀ ਦੇ ਪੈਰਾਂ ਨੂੰ ਹੱਥ ਨਾ ਲਾਓ। ਵੇਖ ਓਏ ਆ ਵੇਖ ਉਹ ਕਿੰਨਾ ਤੇਰਾ ਇਤਰਾਮ ਕਰਦੀ ਆ, ਉਹ ਮੇਰੇ ਪੈਰਾਂ ਨੂੰ ਹੱਥ ਲਾਉਣ ਤੋਂ ਵੀ ਰੋਕਣ ਡਈ ਆ। ਅੱਬਾ ਇਹ ਚਿਹਤਰਾਮ ਨਹੀਂ, ਉਹਦੇ ਹੱਥ ਵੇਖ ਤੂੰ ਤੇ ਅੱਜ ਨਾ ਤਾਂ ਹਜੇ ਇੱਧਰ ਕਰ ਲਾ। ਨਹਾਤਾ ਵਾ ਕਿ ਸੜਿਆ ਵਾ, ਹੱਥ ਨਹੀਂ ਲਾਉਣ ਦੇਣ ਡਈ ਤੂੰ। ਆ ਵੇਖਿਆ ਅੱਬਾ ਏਦਾਂ ਕਰਦਾ ਹੀ ਤੇ ਮੈਂ ਰੋਜ਼ ਮਾੜਾ ਜਿਹਾ ਗੌਰ ਨਾਲ ਵੀ ਵੇਖਾ ਤੇ ਮੈਨੂੰ ਕੁੱਟਣ ਲੱਗ ਪੈਂਦਾ। ਤੁਸੀਂ ਜਿੱਦਾਂ ਕਹਿ ਦੇਣਾ ਵਾ ਆਪਾਂ ਉਦਾਂ ਹੀ ਕਰ ਲੈਣੀ ਆ, ਤੁਸੀਂ ਉਹਨੂੰ ਸਮਝਾਓ ਤੇ ਸਾਨੂੰ ਜਾਣ ਦਿਓ। ਕੀ ਕਰ ਲੈਣੀ ਹੈ ਕੀ ਤੇਰੇ ਨਾਲ ਮੈਂ ਕਿਹੜੀ ਕਮੇਟੀ ਪਾਈ ਬੋਲੀ ਵਾਲੀ ਤੇ ਜਿੱਦਾਂ ਕਹਿ ਕੇ ਕਰ ਲਾਂਗੇ। ਅੱਬਾ ਇਹਨੂੰ ਪੁੱਛ, ਇਹਨੂੰ ਕਿ ਸ਼ਾਮ ਨੂੰ ਲਾਜ਼ਮੀ ਘਰ ਆਇਆ ਕਰਨਾ, ਤਿੰਨਾਂ ਦਿਨਾਂ ਬਾਅਦ ਘਰ ਨਾ ਇਹ ਆਪਾਂ ਘਰ ਜਾ ਕੇ ਕਰ ਲਾਂਗੇ। ਉਹਨਾਂ ਨੂੰ ਸਿਰਫ ਇਹ ਕਹੋ ਕਿ ਅੱਬਾ ਜੀ ਅਸੀਂ ਚੱਲਦੇ ਆਂ। ਅੱਬਾ ਉਸ ਤੋਂ ਬਾਅਦ ਇਹਨੂੰ ਕਹਿਣਾ ਮੰਜੀ ਵੀ ਤੂੰ ਕੱਸਣੀ ਆ। ਮੰਜੀਆਂ ਕੱਸ ਕੇ ਮੇਰੀਆਂ ਆਪਣੀਆਂ ਵੱਖੀਆਂ ਢਿੱਲੀਆਂ ਹੋ ਗਈਆਂ। ਅੱਬਾ ਜੀ ਜੇ ਮੰਜੀਆਂ ਕੱਸ ਦਿੰਦੀ ਇਹਦੇ ਨਾਲੋਂ ਜਾਣ ਵਾਲਾ ਸਾਡੇ ਘਰ ਚ ਉਹ ਕੋਈ ਜਾਣ ਵਾਲਾ ਮੁੜ ਕੇ ਉਹਨੂੰ ਕਹੀ ਜਾਂਦੇ ਜਾਣ। ਅੱਬਾ ਜੀ ਇਦਾਂ ਦੀ ਮੰਜੀ ਕੱਸਦੀ ਆ, ਮੰਜੀ ਫੱਟੇ ਵਰਗੀ ਕਰ ਦਿੰਦੀ, ਏਡੇ ਤੇ ਤਾਂ ਡੌਲਾ ਵਾ ਉਹ ਇਹਦਾ। ਮੰਜੀ ਕੱਸਦੀ ਤਬਲਾ ਕੱਸਦੀ ਆ ਹੈ ਤੇ ਢੋਲਕ ਕੱਸਦੀ ਆ, ਜਿਹੜੇ ਏਦਾਂ ਕਿਨਾਰੇ ਬੋਲਣ ਲੱਗ ਪੈਂਦੇ ਉਹਦੇ। ਅੱਬਾ ਨਾਲੇ ਇਹਨੂੰ ਕਿਹਾ ਮੈਂ ਨਾ ਗੈਸ ਤੇ ਹਾਂਡੀ ਰੋਟੀ ਕਰਨੀ ਆ। ਹਾਂ ਅੱਬਾ ਇੱਕ ਦਿਨ ਮੈਂ ਪਾਥੀਆਂ ਨੂੰ ਗਿੱਲੀਆਂ ਪਾਥੀਆਂ, ਇੰਨਾ ਧੂਆਂ ਮੇਰੇ ਮੂੰਹ ਨੂੰ ਚੜ ਗਿਆ। ਮੇਰਾ ਸਹੁਰਾ ਕਹਿੰਦਾ ਚਾਹ ਦੇ, ਮੈਂ ਉਹਦੇ ਹੱਥ ਵੇਖਿਆ ਮੇਰਾ ਸਹੁਰਾ ਕੰਨ ਟੱਪ ਗਿਆ ਮੇਰੀ ਸ਼ਕਲ ਵੇਖ। ਉਹ ਅੱਬਾ ਜੀ ਪਾਥੀਆਂ ਨੂੰ ਇਸ ਲਈ ਕਹੀਦਾ ਸੀ ਕਿ ਇਹਦੇ ਹੱਥ ਪੈਰ ਮਜ਼ਬੂਤ ਐ, ਨੇ ਕਰਾਟਾ ਮਾਰ ਕੇ ਚਾਰ ਹੱਥ ਪੈਰ ਕਹੀ ਜਾਂਦੇ। ਉਹ ਮੇਰੀ ਧੀ ਹੈ ਕਿ ਕਿਸਾਈ ਨਾਲ ਵਿਆਹ ਕੀਤਾ ਤੂੰ। ਉਹ ਬਾਬਾ ਜੀ ਕਾਹਦਾ ਕਰਾਟਾ ਮਾਰਨਾ ਹੈ, ਐਡੀ ਦੀ ਬਰੂਸ ਅਲੀ ਨੇ ਸ਼ਾਦੀ ਕੀਤੀ। ਬਾਬਾ ਜੀ ਅਸੀਂ ਬਾਲਣ ਲਿਆਂਦਾ, ਸਾਨੂੰ ਕੁਹਾੜੀ ਕੋਈ ਨਹੀਂ ਲੱਭੀ, ਤੋੜਨ ਲਈ ਇਹਨੇ ਅੱਜ ਕਰਕੇ ਕੋਣੀ ਮਾਰੀ ਆ। ਕਿਹੜੀ ਕੁਹਾੜੀ ਚਾਹੀਦੀ ਪਾਥੀ ਨੂੰ, ਕਿਹੜੀ ਕੁਹਾੜੀ ਬਾਲਣ ਲਿਆਂਦਾ ਸੀ ਮੈਂ, ਬਾਲਣ ਤੂੰ ਭੁੱਲ ਗਈ ਐ ਕਿੰਨੀ ਦੇਰ ਤੱਕ ਤੂੰ ਬਾਲਣ ਚੁੱਕਦੀ ਉਹ ਰਹੀ ਪਾਥੀ ਕਿਹੜੇ ਦਰਖਤ ਨੂੰ ਭੰਨ ਕੇ ਲਿਆਂਦੀ ਸੀ ਉਹਨੂੰ, ਉਹ ਜਿਹਦੇ ਵਾਸਤੇ ਕੁਹਾੜੀ ਲੱਭਦਾ ਫਿਰਦਾ ਹੈ। ਬਾਜੀ ਸਾਡੀਆਂ ਬਾਕੀ ਸਾਰੀਆਂ ਨੋਵਾਂ ਬੜਾ ਸੋਹਣਾ ਸੁਬਾ ਸੈਰ ਕਰਨ ਜਾਂਦੀਆਂ, ਇਹਦਾ ਤੂੰ ਕਾਕਾ ਮੇਰੀ ਗੱਲ ਸੁਣ, ਅੱਬਾ ਸਵੇਰੇ ਮੰਗਦੀਆਂ ਗਲੀ ਚ ਜਾ ਉਹ ਸੁਬਾ ਡੈਟਿੰਗ ਕਰਦੀਆਂ, ਸੈਰ ਕਰਦੀਆਂ। ਤੇਰੀ ਧੀ ਘਰ ਚ ਕੀ ਕਰਨ ਡਈ ਹੁੰਦੀ ਐ? ਇਧਰੋਂ ਚੁੱਕੇ ਇੰਜ ਕਰਕੇ ਡੰਡ ਕੱਢਣ ਡਈ ਡਾਈਟਿੰਗ ਕਰਦੀਆਂ। ਅੱਬਾ ਕੋਈ ਨਹੀਂ ਡਾਈਟਿੰਗ ਕਰਦੀਆਂ, ਮੈਂ ਇੱਕ ਵਾਰੀ ਉਹਨਾਂ ਦੇ ਮਗਰ ਗਈ ਅੱਬਾ, ਕੱਠਾਂ ਚ ਕੌਲੇ ਲੈ ਕੇ ਜਾਂਦੀਆਂ, ਮਾਂ ਦੀ ਗਲੀ ਮੁੜਦੀਆਂ ਕੱਢ ਲੈਂਦੀਆਂ, ਮੈਂ ਵੀਰਾ ਦੇ ਅੱਲਾ ਦੇ ਨਾ ਐਡਾ ਮੰਗਦੀਆਂ। ਇਹ ਪੁੱਤ ਕਿਹੜੀ ਚੌਕਿੰਗ ਕਰਨ ਜਾਂਦੀਆਂ ਕੌਲੇ ਫੜ ਕੇ? ਹੈ ਉੱਥੇ ਕਿਹੜਾ ਉੱਥੇ ਤਾਕਤ ਵੰਡੀ ਦੀ ਹੁੰਦੀ ਬਾਹਰ? ਆਪਣੇ ਮਾਪਿਆਂ ਦੀ ਗੱਲ ਨਾ, ਆਪਣੇ ਮਾਪਿਆਂ ਦੇ ਘਰ ਆਣ ਕੇ ਆਪਣੇ ਸਹੁਰੇ ਦੀ ਗੱਲ ਨਹੀਂ ਕਰੀਦੀ। ਇਦਾਂ ਲੜਾਈਆਂ ਪਈਆਂ ਰਹਿੰਦੀਆਂ, ਫਰਕ ਨਹੀਂ ਜਾਂਦੇ ਦਿਲਾਂ 'ਚ ਪਏ ਹੋਏ। ਐਡੇ ਡੋਂਗੇ ਹੁੰਦੇ 7 ਰੰਗ ਦਾ ਸਾਲਣ, ਪਤਾ ਨਹੀਂ ਕਿਹੜਾ ਖਾ ਕੇ ਬਿਮਾਰ ਹੁੰਦੀਆਂ, ਬਾਅਦ ਚ ਡਾਕਟਰ ਨੂੰ ਦੱਸ ਵੀ ਨਹੀਂ ਸਕਦੀਆਂ। ਭਰਜਾਈਆਂ ਲਈ ਫਿਰ ਚਲੋ ਉੱਠ ਚਲੀਏ, ਤੋਰੋ ਇਹਨੂੰ ਤੁਸੀਂ। ਨਹੀਂ ਪਹਿਲੇ ਮੇਰੇ ਅੱਬੇ ਨੂੰ ਮਨਾ। ਅੱਬਾ ਜੀ ਮੈਨੂੰ ਦੱਸ ਤੂੰ ਰੋਜ਼ ਘਰ ਆਇਆ ਕਰਨਾ, ਸਬਜ਼ੀ ਮੈਨੂੰ ਤਾਜ਼ੀ ਲਿਆ ਕੇ ਦਿਆ ਕਰ। ਅੱਬਾ ਜੀ ਸਾਲਣ ਮੁੱਸਿਆ, ਮੈਨੂੰ ਕਹਿੰਦਾ ਥੋੜਾ ਜਿਹਾ ਅਦਰਕ ਤੇਜ਼ ਕਰ ਲੈ, ਇਹਦੀ ਬੋ ਮਰ ਜੂਗੀ। ਅੱਬਾ ਜੀ ਕਾਤੋਂ ਇੱਥੇ ਹਲਦੀ ਵਰਗੇ ਬਣ ਕੇ ਬੈਠੇ ਤੁਸੀਂ? ਐਨੂੰ ਤਾਂ ਮੂੰਹ ਕਰੋ, ਉਹਨੂੰ ਕਹੋ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ, ਕਹੋ ਉਹਨੂੰ। ਹਲਦੀ ਆਲਗਾ ਹੈ, ਜੇ ਮੈਂ ਤੈਨੂੰ ਕਾਲ ਲੂਣ ਗਰਮਾ ਤੇ ਕੀ ਪੱਲੇ ਰਿਆ ਤੇਰੇ? ਤੁਸੀਂ ਬਜ਼ੁਰਗ ਆ ਸਾਡੇ, ਜਿੱਦਾਂ ਮਰਜ਼ੀ ਕਹੀ ਉਹਨੂੰ ਕਹੋ। ਚੱਲ ਅੱਬਾ ਜੇ ਜ਼ਿੱਦ ਕਰਦਾ ਤੇ ਮੈਨੂੰ ਤੋਰ ਦੇ ਹੁਣ। ਉਸ ਤਾਂ ਆਪੇ ਟੁਰ ਜਾ, ਮੈਂ ਤੇਰੀ ਚੈਨ ਕੱਸਣੀ ਹੈ, ਆਪੇ ਚੱਲ ਜਾ। ਨਾ ਆਇਆ ਚੱਲ ਜਾ। ਅੱਬੇ ਨੇ ਕਾਤੋਂ ਦੋਨੋਂ ਲੱਤਾਂ ਸੁੱਤੀਆਂ ਤੇਰੀਆਂ, ਉੱਠ ਕੇ ਕੱਪੜੇ ਚੁੱਕ ਚਲੀਏ। ਉਹ ਲੱਤਾਂ ਕੋਦੀਆਂ ਭਾਂਜੀਆਂ ਦੀਆਂ ਸੁੱਤੀਆਂ ਹੈ। ਅੱਬਾ ਜੀ ਅੱਬਾ ਇਹਨੂੰ ਤੂੰ ਕਹਿਣਾ ਵਾ ਕਿ ਉਹ ਜਿਹੜੀ ਕੈਨ ਵੀ ਪਾਣੀ ਵਾਲੀ ਤੂੰ ਭਰ ਕੇ ਲਿਆਉਣੀ, ਮੈਂ ਏਡੀ ਦੂਰੋਂ ਕੈਨ ਭਰ ਕੇ ਲਿਆਉਣੀ ਆ, ਸਾਰਾ ਪਾਣੀ ਚ ਹੁੰਦਾ। ਓਏ ਅੱਬਾ ਜੀ ਕੈਨ ਏਡੀ ਸੋਹਣੀ ਚੁੱਕਦੀ ਆ, ਲੋਕੀ ਇਦਾਂ ਭਾਰ ਚੁੱਕਦੇ ਨੇ, ਅੱਜ ਕੈਨ ਚੁੱਕੀ ਨਹੀਂ, ਜਿਹਦਾ ਬੱਚਾ ਚੁੱਕਿਆ ਵਾ, ਇਹਨੂੰ ਪਤਾ ਨਹੀਂ ਲੱਗਦਾ ਵਜ਼ਨ ਹੁੰਦਾ ਕੀ ਆ, ਤਦੇ ਤੈਨੂੰ ਭੇਜੀਦਾ ਪਾਣੀ ਭਰਨ। ਅੱਬਾ ਕਿੱਥੇ ਤੋਰ ਦਿੱਤਾ ਮੈਨੂੰ ਤੂੰ? ਓਏ ਨਮਾਣੀਏ, ਉਹ ਕਦੀ ਮਾਪਿਓ ਵੀ ਬੱਚਿਆਂ ਦੇ ਖਿਲਾਫ ਗੱਲ ਕਰਦਾ ਹੈ? ਓਏ ਮੈਂ ਤਾਂ ਚੰਗਾ ਸਮਝ ਕੇ ਟੋਰਿਆ ਸੀ, ਬਸ ਤੈਨੂੰ ਇਸ ਗੱਲ ਦਾ ਪਤਾ ਨਹੀਂ। ਸਿਆਣੇ ਨੇ ਸੱਚ ਹੀ ਕਿਹਾ ਹੈ, ਤੇ ਮਾਪਿਓ ਦਾ ਫੈਸਲਾ ਤੇ ਗਲਤ ਹੋ ਸਕਦਾ, ਲੇਕਿਨ ਨੀਅਤ ਗਲਤ ਨਹੀਂ ਹੁੰਦੀ। ਮੇਰੀ ਧੀਏ
ਤੇਰੇ ਨਸੀਬ ਹੋਣੇ ਹੀ ਹੈ। ਤੂੰ ਉੱਥੇ ਆਪਣੀ ਜ਼ਿੰਦਗੀ ਬਸਰ ਕਰਨੀ ਹੈ। ਜਿਹੜੀਆਂ ਗੈਰਤ ਵਾਲੀਆਂ ਧੀਆਂ ਹੁੰਦੀਆਂ ਨੇ ਉਹ ਮਾਪਿਆਂ ਦੀ ਲੱਜ ਪਾਲਣ ਵਾਸਤੇ ਕਬਰਾਂ 'ਚ ਟੁੱਟ ਜਾਂਦੀਆਂ ਨੇ, ਲੇਕਿਨ ਮਾਪਿਆਂ ਦੀ ਲੱਜ ਨਹੀਂ ਉਹ ਰੋਕਦੀ ਹੁੰਦੀ। ਨਾ, ਮੈਂ ਆਪਣੇ ਮਾਪਿਆਂ ਨੂੰ ਕਦੇ ਕਬਰਾਂ 'ਚ ਨਹੀਂ ਜਾਣ ਦਾਂਗੀ। ਅੱਬਾ ਤੂੰ ਤੇ ਗੱਲਾਂ ਕਰਕੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਚਲ ਆ ਫਿਰ ਆਪਾਂ ਹੁਣ ਘਰ ਦਾ ਕੁੰਡਾ ਵੀ ਖੋਲੀਏ। ਚੱਲ ਤੂੰ ਵੀ ਗੱਲ ਸੁਣ ਲਾ ਮੁੰਡਿਆ, ਓਏ ਧੀ ਲੈ ਤੇ ਚੱਲਾ ਹੁਣ। ਮੈਨੂੰ ਤੁਹਾਡਾ ਕੋਈ ਨਾ ਉਧਰ ਵਾਲਾ ਮਨ ਨਹੀਂ ਹੋਣਾ ਚਾਹੀਦਾ। ਅੱਬਾ ਇਹਨੂੰ ਇਹ ਵੀ ਕਹਿ ਦੇ ਹੁਣ ਆ ਗਈ ਤੇ ਅਸੀਂ ਨਹੀਂ ਜੇ ਦੇਣੀ। ਲੈ ਅਸੀਂ ਵੀ ਦੇਣੀ, ਤੂੰ ਗੇਂਦ ਵਾ। ਚਲਾ ਦੇਖਿਆ ਅੱਬਾ ਕਿੰਨੀਆਂ ਗੱਲਾਂ ਕਰਦਾ ਚੜ ਕੇ। ਅੱਛਾ ਅੱਬਾ ਗੱਲ ਸੁਣ, ਆਟਾ ਮੈਂ ਗੁੰਨ ਕੇ ਨਾ ਫਰਿੱਜ 'ਚ ਰੱਖਿਆ ਤੇ ਤੰਦੂਰ ਤੋਂ ਰੋਟੀਆਂ ਲਵਾ ਲਈ ਬਾਹਰ। ਲਵਾ ਲੂਗਾ, ਅੱਬੇ ਦੀਆਂ ਲੱਤਾਂ ਹੈਗੀਆਂ ਵਾ। ਆ ਜਾ ਉੱਥੋਂ ਦੀਆਂ ਵਿੰਗੀਆਂ ਚਿੰਨੀਆਂ ਖਾਣੀਆਂ ਪੈਣੀਆਂ। ਅੱਬਾ ਤੇਰੀ ਧੀ ਚੱਲੀ ਓ ਧੀ ਤੇਰੀ। ਅੱਬਾ ਰੋਟੀ ਖਾਣੀ ਹੋਵੇ ਨਾ ਤੇ ਫਰਿੱਜ ਦੇ ਥੱਲੇਲੇ ਖਾਣੇ 'ਚ ਭਿੰਡੀਆਂ ਪੱਕੀਆਂ ਉਹਨਾਂ 'ਚ ਕਿਰਲੀ ਪੈ ਗਈ, ਮੈਂ ਤੇ ਖਾਧੀ ਨਹੀਂ, ਤੂੰ ਗਰਮ ਕਰ ਲਵੀਂ। ਲੈ ਧੀਏ, ਅੱਲਾ ਦੇ ਹਵਾਲੇ। ਓਕੇ ਲੈ ਬਾਬਾ। ਵੀ ਲਓ ਜੀ ਕਾਕਾ, ਅੱਬਾ ਜੀ, ਅੱਲਾ ਖੈਰ ਕਰੇ ਪੁੱਤ ਕੋ। ਠੀਕ ਹੈ, ਜਾਓ ਜਾਓ, ਅੱਲਾ ਖੈਰ ਕਰੇ। ਚੱਲ ਤੁਰ। ਜਿੰਦੇ ਵਾਸਤੇ ਰਹੋ ਪੁੱਤਰੋ, ਜਿੰਦੇ ਵਾਸਤੇ ਰਹੋ। ਤੁਹਾਡੇ ਲਈ ਕੋਈ ਤੱਤੀ ਹਵਾ ਨਾ ਆਵੇ, ਸਾਨੂੰ ਤੱਤੀ ਹਵਾ ਨਾ ਆਵੇ।